उठो वगरना महशर न होगा फिर कभी। उठो वगरना महशर न होगा फिर कभी। दौड़ो जमाना चाल क़यामत की चल गया। अज 5 अगस्त ਨੂੰ ਜਦੋਂ ਅਸੀਂ ਨਿਊਯਾਰਕ ਦੇ ਇਸ ਮੁਕਾਮ ਤੇ ਇਕੱਠੇ ਹੋਏ ਤੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ ਉਹ ਹਸੀਨ ਵਾਦੀ ਕਸ਼ਮੀਰ ਦੀ, ਉਹ ਚਿਨਾਰਾਂ ਦੇ ਖੂਬਸੂਰਤ ਦਰਖਤ, ਉਹ ਇਸ ਧਰਤੀ ਦੇ ਉੱਤੇ ਜੰਨਤ ਦਾ ਨਜ਼ਾਰਾ, ਉਹਨਾਂ ਲੋਕਾਂ ਦਾ ਜਿਹੜਾ ਕਸ਼ਮੀਰ ਅੱਜ ਇੱਕ ਖੁੱਲੀ ਜੇਲ੍ਹ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ, ਜਿੱਥੇ 7 ਲੱਖ ਫੌਜ ਪਹਿਲਾਂ ਹੀ ਮੌਜੂਦ ਸੀ। 280 ਹੋਰ ਕੰਪਨੀਆਂ ਜਿਨ੍ਹਾਂ ਦੀ ਗਿਣਤੀ 28,000 ਬਣਦੀ ਹੈ। ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੇ ਜਵਾਨ ਜੰਮੂ ਕਸ਼ਮੀਰ ਪੁਲਿਸ ਨੂੰ ਨਾਕਿਆਂ ਤੋਂ ਪਾਸੇ ਕਰਕੇ ਉਹਨਾਂ ਦੇ ਹਵਾਲੇ ਇੰਟਰਨਲ ਸਿਕਿਉਰਿਟੀ ਕੀਤੀ ਗਈ ਹੈ। ਤੇ ਜੋ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਸ ਕਿਸਮ ਦਾ ਆਪਣੇ ਆਇਨ ਦਾ ਮਜ਼ਾਕ ਉਡਾਇਆ ਗਿਆ, ਗੱਲ ਸਿਰਫ ਆਰਟੀਕਲ 370 ਨੂੰ ਐਬਰੋਗੇਟ ਕਰਨ ਦੀ ਨਹੀਂ ਹੈ। 2-3 ਹੋਰ ਮੁੱਦੇ ਜਿਨ੍ਹਾਂ ਵੱਲ ਮੇਰਾ ਖਿਆਲ ਹੈ ਕਿਸੇ ਸਪੀਕਰ ਦਾ ਬਹੁਤਾ ਧਿਆਨ ਨਹੀਂ ਗਿਆ। ਸਪੈਸ਼ਲ ਸਟੇਟਸ ਆਰਟੀਕਲ 370 ਤਾਂ ਐਬਰੋਗੇਟ ਕੀਤਾ ਹੀ ਗਿਆ। ਜੰਮੂ ਕਸ਼ਮੀਰ ਦਾ ਆਮ ਰਿਆਸਤ ਵਾਲਾ ਜਾਂ ਆਮ ਭਾਰਤ ਦੇ 25 ਸੂਬਿਆਂ ਵਾਲਾ ਜਿਹੜਾ ਰੁਤਬਾ ਸੀ ਉਹ ਵੀ ਖਤਮ ਕਰ ਦਿੱਤਾ ਗਿਆ। ਜੰਮੂ ਤੇ ਲਦਾਖ, ਜੰਮੂ ਸ਼੍ਰੀਨਗਰ ਇੱਕ ਯੂਨਿਟ ਬਣਾ ਦਿੱਤੇ ਗਏ ਨੇ। ਲਦਾਖ ਨੂੰ ਸਿੱਧੇ ਤੌਰ ਤੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਹੈ, ਚੰਡੀਗੜ੍ਹ ਵਾਂਗ, ਜਿਨ੍ਹਾਂ ਦਾ ਆਪਣਾ ਕੋਈ ਲੈਜਿਸਲੇਚਰ ਨਹੀਂ ਹੋਏਗਾ। ਔਰ ਜੰਮੂ ਸ਼੍ਰੀਨਗਰ ਜਿਹੜੀ ਇੱਕ ਅਲੱਗ ਯੂਨਿਟ ਬਣਾਈ ਗਈ ਹੈ, ਉਸ ਦਾ ਰੁਤਬਾ ਇੰਡੀਪੈਂਡੈਂਟ ਅਸੈਂਬਲੀ ਵਾਲਾ ਨਹੀਂ ਹੋਏਗਾ। ਉਸ ਦਾ ਰੁਤਬਾ ਉਹੀ ਹੋਏਗਾ ਜੋ ਦਿੱਲੀ ਅਸੈਂਬਲੀ ਦਾ ਹੈ, ਕਿਉਂਕਿ ਲੈਫਟੀਨੈਂਟ ਗਵਰਨਰ ਜਿਹੜਾ ਸੈਂਟਰ ਗਵਰਨਮੈਂਟ ਅਪਾਇੰਟ ਕਰੇਗੀ, ਉਹ ਉਸ ਜੰਮੂ ਤੇ ਕਸ਼ਮੀਰ ਨੂੰ ਗਵਰਨ ਕਰੇਗਾ। ਕੋਈ ਵੀ ਚੀਫ ਮਿਨਿਸਟਰ ਇਲੈਕਟਡ ਉਹ ਲੈਫਟੀਨੈਂਟ ਗਵਰਨਰ ਦੇ ਥੱਲੇ ਹੋਏਗਾ। ਔਰ ਤੀਸਰਾ ਐਲਾਨ ਇਸ ਦੇ ਨਾਲ ਕੀਤਾ ਗਿਆ ਕਿ ਕਨਸਟੀਚੁਐਂਸੀਜ਼ ਦੀ ਡੀਲਿਮਿਟੇਸ਼ਨ ਕੀਤੀ ਜਾਏਗੀ ਤੇ 9 ਹੋਰ ਕਨਸਟੀਚੁਐਂਸੀਜ਼ ਜੰਮੂ ਸ਼੍ਰੀਨਗਰ ਦੇ ਵਿੱਚ ਜੋੜੀਆਂ ਜਾਣਗੇ। ਜੇ ਤੁਸੀਂ 2011 ਦੀ ਸੈਂਸਸ ਦੇਖੋ, ਜੰਮੂ ਕਸ਼ਮੀਰ ਦੇ ਕੁੱਲ 22 ਜ਼ਿਲ੍ਹੇ ਨੇ। 22 ਜ਼ਿਲ੍ਹਿਆਂ ਚੋਂ ਸਿਰਫ 5 ਜ਼ਿਲ੍ਹਿਆਂ ਦੇ ਵਿੱਚ ਹਿੰਦੂ ਮੈਜੋਰਿਟੀ ਹੈ। ਇੱਕ ਜ਼ਿਲ੍ਹਾ ਲੇਹ ਬੁੱਧਿਸਟ ਮੈਜੋਰਿਟੀ ਹੈ। 16 ਜ਼ਿਲ੍ਹਿਆਂ ਦੇ ਵਿੱਚ ਮੁਸਲਮਾਨਾਂ ਦੀ ਮੈਜੋਰਿਟੀ ਹੈ। ਇਹ 2011 ਦੀ ਸੈਂਸਸ ਹੈ। 2021 ਤੱਕ ਫਿਗਰਸ ਹੋਰ ਵੀ ਡਿਫਰੈਂਟ ਹੋ ਸਕਦੀਆਂ ਨੇ। ਤੇ ਲਗਭਗ 69% ਪਾਪੂਲੇਸ਼ਨ 2011 ਦੀ ਸੈਂਸਸ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੀ ਹੈ। 2% ਸਿੱਖ ਨੇ। ਹੁਣ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਇਰਾਦਾ ਹੈ, ਇਸ ਬਾਰੇ ਕੋਈ ਸ਼ੱਕ ਨਹੀਂ, ਤੁਸੀਂ ਜਿੰਨੇ ਕੁ ਵੀ ਆਏ ਹੋ, ਜੰਮੂ ਕਸ਼ਮੀਰ ਦਾ ਮੁੱਦਾ ਕੌਣ ਸਿਕਿਉਰਿਟੀ ਕੌਂਸਲ 'ਚ ਲੈ ਕੇ ਆਇਆ। 1954 'ਚ ਡਾਕਟਰ ਰਜਿੰਦਰ ਪ੍ਰਸਾਦ ਜਦੋਂ ਰਾਸ਼ਟਰਪਤੀ ਸੀ, ਕਿਵੇਂ ਆਰਟੀਕਲ 370 ਜਾਂ 35A ਇਨਸਰਟ ਕੀਤਾ ਗਿਆ। ਲੇਕਿਨ ਇੱਕ ਗੱਲ ਜ਼ਾਹਰ ਹੈ, RSS ਨੇ ਪਹਿਲੇ ਦਿਨ ਤੋਂ ਜਿਹੜਾ ਉਹਨਾਂ ਦਾ ਮੁਤਾਲਬਾ ਰਿਹਾ, ਔਰ ਭਾਰਤੀ ਜਨਸੰਘ ਜਿਹੜੀ ਉਹਨਾਂ ਦੀ ਪਹਿਲੀ ਪੋਲੀਟੀਕਲ ਪਾਰਟੀ ਸੀ, ਉਹਨਾਂ ਦਾ ਪਹਿਲਾ ਪ੍ਰੈਜ਼ੀਡੈਂਟ ਸ਼ਿਆਮਾ ਪ੍ਰਸਾਦ ਮੁਖਰਜੀ ਮਾਧੋਪੁਰ ਕ੍ਰਾਸ ਕਰਦਾ ਹੀ ਉੱਥੇ ਮਰ ਗਿਆ ਸੀ, ਜਿਹਨੂੰ ਇਹਨਾਂ ਨੇ ਸ਼ਹੀਦ ਦਾ ਰੁਤਬਾ ਦਿੱਤਾ ਹੈ। RSS ਜਾਂ BJP ਨੇ ਅੱਜ ਕੀ ਕੀਤਾ ਹੈ, ਇਹ ਐਕਸਪੈਕਟਡ ਲਾਈਨ ਤੇ ਹੈ। ਪਰ ਜੇ ਤੁਹਾਨੂੰ ਹੈਰਾਨੀ ਹੋਏਗੀ ਦੇਖ ਕੇ ਕਿ ਉਹ ਪੋਲੀਟੀਕਲ ਪਾਰਟੀਜ਼, ਮਾਇਆਵਤੀ ਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਜਿਹਨੇ ਯੂਪੀ ਚੋਂ ਹੁਣੇ ਹੀ 16 ਮੈਂਬਰ ਪਾਰਲੀਮੈਂਟ ਬਣੇ ਨੇ, ਜਿਨ੍ਹਾਂ ਚੋਂ 9 ਮੁਸਲਮਾਨ ਨੇ, ਔਰ ਮੌਜੂਦਾ ਹਕੂਮਤ ਅਪਰ ਹਾਊਸ ਦੇ ਵਿੱਚ, ਰਾਜ ਸਭਾ ਦੇ ਵਿੱਚ ਆਪਣੇ ਡਰਾਫਟ ਰੈਜ਼ੋਲੂਸ਼ਨ ਨੂੰ ਲੈ ਕੇ ਆਈ। ਪ੍ਰੈਜ਼ੀਡੈਂਸ਼ੀਅਲ ਆਰਡੀਨੈਂਸ ਵੀ ਉਹਦੇ ਨਾਲ ਆਇਆ, ਜਿੱਥੇ ਉਹਨਾਂ ਦੀ ਮੈਜੋਰਿਟੀ ਨਹੀਂ ਹੈ। ਇੰਡੀਅਨ ਪਾਰਲੀਮੈਂਟ ਦੇ ਵਿੱਚ 350+ ਸੀਟਸ ਨੇ ਉਹਨਾਂ ਦੀਆਂ। ਰਾਜ ਸਭਾ ਦੇ ਵਿੱਚ ਬਹੁਜਨ ਸਮਾਜ ਪਾਰਟੀ ਮਾਇਆਵਤੀ ਦੀ ਵੀ ਸਪੋਰਟ ਕਰ ਰਹੀ ਹੈ ਇਸ ਐਬਰੋਗੇਸ਼ਨ ਔਰ ਇਹ ਡੀਲਿਮਿਟੇਸ਼ਨ ਔਰ ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਡਿਵਾਈਡ ਕਰਨ ਦੀ। ਕੇਜਰੀਵਾਲ ਦਿੱਲੀ 'ਚ ਜਦੋਂ ਕੇਜਰੀਵਾਲ ਜਾਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ, ਮੈਨੂੰ ਯਾਦ ਹੈ ਪਾਕਿਸਤਾਨ ਦੇ ਬਹੁਤ ਸਾਰੇ ਟਾਕ ਸ਼ੋ ਹੋਸਟ ਸਾਹਮਣੇ ਬੈਠ ਕੇ ਰੋਜ਼ਾਨਾ ਕਰਦੇ ਸੀ, ਜੀ ਅੰਨਾ ਹਜ਼ਾਰੇ, ਇਹ ਸਾਡੇ ਕਿਉਂ ਨਹੀਂ ਕਰਪਸ਼ਨ ਖਤਮ ਹੋ ਸਕਦੀ, ਸਾਡੇ ਕਿਉਂ ਨਹੀਂ ਕੋਈ ਕੇਜਰੀਵਾਲ ਆਉਂਦਾ।
ਕੇਜਰੀਵਾਲ ਟਵੀਟ ਕਰਕੇ ਸਪੋਰਟ ਕਰਦਾ ਹੈ ਕਿ ਕਸ਼ਮੀਰੀਆਂ ਦੀ ਪ੍ਰੋਸਪੈਰਿਟੀ ਦੇ ਦਰਵਾਜ਼ੇ ਹੁਣ ਖੁੱਲ ਗਏ ਨੇ। ਇਹ ਜ਼ਹਿਨੀਅਤ ਹੈ। ਔਰ ਫਿਲਮੀ ਇੰਡਸਟਰੀ ਬਾਲੀਵੁੱਡ ਅਨੁਪਮ ਖੈਰ ਤੋਂ ਲੈ ਕੇ ਗੁਲ ਪਨਾਂਗ ਤੱਕ ਤੁਸੀਂ ਜਿੰਨਾ ਟਵਿੱਟਰ ਹੈਂਡਲ ਤੇ ਦੇਖੋ ਕੀ ਚੱਲ ਰਿਹਾ ਹੈ, ਜਿਹੜਾ ਇਹ ਦੱਸ ਰਿਹਾ ਹੈ ਕਿ ਗੱਲ ਕੱਲੀ ਇਹ ਨਹੀਂ ਹੈ ਕਿ ਆਰਐਸਐਸ ਜਾਂ ਬੀਜੇਪੀ ਦਾ ਏਜੰਡਾ ਕੀ ਹੈ। ਉਹ ਤਾਂ ਪਹਿਲੇ ਦਿਨ ਤੋਂ ਹਿੰਦੁਸਤਾਨ ਦਾ ਏਜੰਡਾ ਹੈ। ਪਰ ਅੱਜ ਕਿਸ ਤਰ੍ਹਾਂ ਭਾਰਤ ਦੇ ਮੇਨ ਸਟ੍ਰੀਮ ਦੇ ਅੰਦਰ ਵੀ ਕੋਈ ਬਾਇਰ ਨਹੀਂ ਨੇ ਘੱਟ ਗਿਣਤੀਆਂ ਦੇ। ਔਰ ਮੈਨੂੰ ਫਖਰ ਹੈ ਇੱਕ ਸਿੱਖ ਦੇ ਨਾਤੇ, ਜਿੱਥੇ ਅਸੀਂ ਆਪਣੇ ਕਸ਼ਮੀਰੀ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਅੱਜ ਖੜੇ ਹਾਂ। ਜੇ ਕੋਈ ਹਾਂ ਦਾ ਨਾਰਾ ਮਾਰਿਆ ਪੰਜਾਬ ਦੇ ਵਿੱਚ, ਪੰਜਾਬ ਏਕਤਾ ਪਾਰਟੀ ਹੈ, ਉਹਨਾਂ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ 9 MLA ਨੇ ਉਹਨਾਂ ਦੇ ਇੰਡੀਅਨ ਆਕੂਪਾਈਡ ਪੰਜਾਬ ਦੀ ਅਸੈਂਬਲੀ 'ਚ। ਉਹਨਾਂ ਨੇ ਕਿਹਾ ਕਿ ਬਿਟਰੇਅਲ ਹੈ ਮਾਈਨੋਰਿਟੀਜ਼ ਦੀ, ਇਹ ਕਨਸਟੀਟਿਊਸ਼ਨ ਦੇ ਨਾਲ ਧੋਖਾ ਹੈ, ਇਹ ਜਿਹੜੇ ਪ੍ਰੋਮਿਸਿਸ ਕੀਤੇ ਗਏ ਨੇ ਉਹਨਾਂ ਦੀ ਵਾਅਦਾ ਖਿਲਾਫੀ ਹੈ ਜਿਹੜੀ ਐਕਸੈਪਟੇਬਲ ਨਹੀਂ ਹੈ। ਦੁਨੀਆ ਭਰ 'ਚ ਮੈਂ ਅੱਜ ਕੈਲੀਫੋਰਨੀਆ ਤੋਂ ਹੀ ਫਲਾਈ ਕੀਤਾ, ਮਲਕ ਸਾਹਿਬ ਦਾ ਮੈਸੇਜ ਆਇਆ, ਉਦੋਂ ਮੈਂ ਲੈਂਡ ਕੀਤਾ ਸੀ JFK ਏਅਰਪੋਰਟ 'ਤੇ। ਔਰ ਸਾਡਾ ਪ੍ਰੋਗਰਾਮ ਸੱਚੋ ਸੱਚ ਹੁੰਦਾ ਹੈ TV 84 ਤੇ 7:30 ਤੋਂ 9 ਵਜੇ। ਉਹ ਕਰਨ ਤੋਂ ਬਾਅਦ ਹੀ ਮੈਂ ਇਹਨਾਂ ਨੂੰ ਕਿਹਾ ਮੈਂ ਆਵਾਂਗਾ ਜ਼ਰੂਰ। ਔਰ ਇਸ ਸਾਰੇ ਪੀਰੀਅਡ 'ਚ ਜਿੰਨੇ ਮੈਸੇजेस ਸਿੱਖ ਆਰਗੇਨਾਈਜੇਸ਼ਨਸ ਦੇ, ਸਿੱਖ ਇੰਡੀਵਿਜੂਅਲਸ ਦੇ ਔਰ ਪੰਜਾਬ ਭਰ 'ਚੋਂ ਆਏ ਨੇ, ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਵੀ ਘੱਟੋ ਘੱਟ ਅਸੀਂ ਆਪਣੇ ਬਾਬਾ ਨਾਨਕ ਦਾ ਜਿਹੜਾ ਫਰਮਾਨ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਿ ਸੱਚ ਦੀ ਗੱਲ ਕਹਿਣੀ ਤੇ ਉਦੋਂ ਕਹਿਣੀ ਜਦੋਂ ਸੱਚ ਕਹਿਣ ਦਾ ਵੇਲਾ ਹੈ। ਔਰ ਜੇ ਤੁਸੀਂ ਇਸ ਸਾਰੇ ਦੀ ਟਾਈਮਿੰਗ ਦੇਖੋ, ਇੱਕ ਪਾਸੇ ਕਰਤਾਰਪੁਰ ਕੋਰੀਡੋਰ ਦੀ ਗੱਲ ਹੋ ਰਹੀ ਹੈ। ਇਮਰਾਨ ਖਾਨ ਸਾਹਿਬ ਨੇ 28 ਤਰੀਕ ਨੂੰ 2018 ਦੇ ਵਿੱਚ ਸੰਗੇ ਬੁਨਿਆਦ ਰੱਖਿਆ ਔਰ ਆਲਮੋਸਟ ਨਵੰਬਰ ਆਉਣ ਵਾਲਾ ਹੈ। ਆਲਰੇਡੀ ਗੱਲ ਹੋ ਰਹੀ ਹੈ ਕਿ 1 ਲੱਖ ਸਿੱਖ ਆਣਗੇ, ਟੈਂਟ ਸਿਟੀ ਬਣ ਰਹੀ ਹੈ, 85% ਕੰਮ ਪਾਕਿਸਤਾਨ ਵਾਲੇ ਪਾਸੇ ਮੁਕੰਮਲ ਹੋ ਚੁੱਕਾ ਹੈ। ਇੰਡੀਆ ਦੀ ਮਜਬੂਰੀ ਬਣ ਗਈ ਕਿ ਉਹ ਕਰਤਾਰਪੁਰ ਕੋਰੀਡੋਰ ਨੂੰ ਰੋਕ ਨਹੀਂ ਸੀ ਸਕਦੇ ਕਿਉਂਕਿ ਦੁਨੀਆ ਭਰ ਦੇ ਸਿੱਖ ਦੇਖ ਰਹੇ ਸੀ। ਉਹਨਾਂ ਨੇ ਇੱਕ ਨਵਾਂ ਰਸਤਾ ਲੱਭ ਲਿਆ। ਇਹ ਇਕੱਲੀ ਕਸ਼ਮੀਰੀਆਂ ਦੇ ਨਾਲ ਬਿਟਰੇਅਲ ਨਹੀਂ ਹੈ, ਇਸ ਗੱਲ ਦਾ ਧਿਆਨ ਰਹੇ। ਇਹ ਗੱਲ ਸਾਡੀ ਸਮਝ ਗੋਚਰੀ ਹੋਣੀ ਚਾਹੀਦੀ ਹੈ ਕਿ ਇਹਨਾਂ ਦੀ ਬਦਨੀਅਤੀ ਉਹ ਪਹਿਲੇ ਦਿਨ ਤੋਂ ਰਹੀ ਹੈ। 572 ਰਿਆਸਤਾਂ ਦੀ ਗੱਲ ਹੋ ਰਹੀ ਸੀ। ਜੇ ਅਸੀਂ ਇਸ ਸਾਰੇ 'ਚ ਦੋਸ਼ੀਆਂ ਦੀ ਲਿਸਟ ਬਣਾਉਣੀ ਹੋਏ ਕਲਪ੍ਰਿਟਸ ਦੀ, ਜਿੱਥੇ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਹੈ, ਜਿੱਥੇ ਬ੍ਰਿਟਿਸ਼ਰਸ ਦੀ ਅਨਫਿਨਿਸ਼ਡ ਬਿਜ਼ਨਸ ਹੈ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਅਮਰੀਕਾ ਸਰਕਾਰ ਵੱਲੋਂ ਪਿਛਲੇ 72 ਸਾਲ 'ਚ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਉੱਥੇ ਮੈਂ ਇਹ ਸਮਝਦਾ ਕਿ ਸਾਡੀ ਪਹਿਲੀ ਟ੍ਰਿਬਿਊਟ ਬਹਾਦਰ ਕਸ਼ਮੀਰੀਆਂ ਨੂੰ ਹੈ ਜਿਨ੍ਹਾਂ ਨੇ ਆਪਣੀ ਤਾਰੀਖ ਵੀ ਬਦਲੀ। ਕਸ਼ਮੀਰ ਨੂੰ ਕੋਈ ਮਾਰਸ਼ਲ ਰੇਸ ਜਾਂ ਬਹਾਦਰ ਕੌਮ ਦੇ ਤੌਰ ਤੇ ਨਹੀਂ ਸੀ ਜਾਣਿਆ ਜਾਂਦਾ, ਪਰ ਜਿਸ ਅੰਦਾਜ਼ ਦੇ ਵਿੱਚ ਅੱਜ ਸਾਰੀ ਕਸ਼ਮੀਰ ਵਾਦੀ 'ਚ ਤਾਲਿਬਾ ਇਲਮ ਬੱਚੇ ਬੱਚੀਆਂ ਸਕੂਲੋਂ ਨਿਕਲਦੇ ਨੇ, ਆਜ਼ਾਦੀ ਦਾ ਲਫ਼ਜ਼ ਹੈ, ਔਰ ਕਿਵੇਂ ਉਹਨਾਂ ਨੇ 7 ਲੱਖ ਭਾਰਤ ਦੀ ਫੌਜ ਨੂੰ ਨੱਕ ਰਗੜਾਇਆ ਹੋਇਆ ਉਹਨਾਂ ਦਾ। ਬਹੁਤਾ ਫਰਕ ਨਹੀਂ ਪਏਗਾ ਇਸ ਸਾਰੇ ਨਾਲ। ਫਰਕ ਇੰਨਾ ਜਿਹੜੇ ਤਾਂ ਆਜ਼ਾਦੀ ਪਸੰਦ ਨੇ ਉਹਨਾਂ ਨੇ ਤਾਂ 72 ਸਾਲ ਪਹਿਲਾਂ ਹੀ ਕਨਕਲੂਡ ਕਰ ਲਿਆ ਸੀ ਕਿ ਆਜ਼ਾਦੀ ਤੋਂ ਬਿਨਾਂ ਜੇ ਆਰਟੀਕਲ 370 35A ਆਪਣਾ ਅੱਡ ਝੰਡਾ, ਆਪਣਾ ਅਲੱਗ ਗੀਤ ਰੱਖਣ ਦੇ ਬਾਵਜੂਦ 1.5 ਲੱਖ ਕਸ਼ਮੀਰੀ ਮਾਰਿਆ, 7 ਲੱਖ ਫੌਜ ਰੱਖੀ ਹੋਈ ਹੈ, ਤੇ ਕੋਈ ਬਹੁਤਾ ਫਰਕ ਨਹੀਂ ਪਏਗਾ। ਪਰ ਇਹਦਾ ਇੱਕ ਫਾਇਦਾ ਜ਼ਰੂਰ ਹੋਇਆ ਹੈ, ਜਿਹੜੇ ਇਨ ਬਿਟਵੀਨ ਖਲੋਤੇ ਹੋਏ ਸੀ, ਸ਼ੇਖ ਅਬਦੁੱਲੇ ਦਾ ਟੱਬਰ, ਇਹ ਮਹਿਬੂਬਾ ਮੁਫਤੀ ਜਾਂ ਇਹ ਥਰਡ ਜਿਹੜੇ ਕਿ ਪਾਵਰ ਦੇ ਸਟਰਕਚਰ ਦੇ ਨੇੜੇ ਵੀ ਸੀ, ਉੱਥੋਂ ਵੀ ਜਿਹੜਾ ਆਪਣਾ ਤੇ ਲੋਕਾਂ ਨਾਲ ਵੀ ਆਪਣੀ ਵਫਾ ਦੀ ਗੱਲ ਕਰਦੇ ਸੀ, ਇਹ ਐਲੀਮੀਨੇਟ ਹੋ ਗਏ ਨੇ। ਹੁਣ ਗੱਲ ਲੜਾਈ ਸਿੱਧੀ ਹੈ। ਕੈਮੋਫਲੇਜਡ ਐਨਮੀ ਨੂੰ ਹਰਾਣਾ ਔਖਾ ਹੁੰਦਾ ਜਦੋਂ ਦੁਸ਼ਮਣ ਪਛਾਣਿਆ ਜਾਂਦਾ। ਸਾਡੇ ਪੰਜਾਬੀ 'ਚ ਕਹਿੰਦੇ ਨੇ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਸੋ ਇਹ ਐਕਸਪੋਜ਼ ਹੋਏ ਨੇ ਫੁੱਲੀ। ਇਹ ਘਬਰਾਉਣ ਦੀ ਗੱਲ ਨਹੀਂ ਹੈ, ਪਰ ਮੈਂ ਸਮਝਦਾ ਕਿ ਜਿੱਥੇ ਡਿਪਲੋਮੈਸੀ ਦੀ ਗੱਲ ਹੋ ਰਹੀ ਹੈ, ਮੈਂ ਅੱਜ ਆਪਣੇ ਪ੍ਰੋਗਰਾਮ 'ਚ ਵੀ ਕਿਹਾ, ਇਮਰਾਨ ਖਾਨ ਸਾਹਿਬ ਬਹੁਤ ਕਾਮਯਾਬ ਲੀਡਰ ਨੇ, ਅਸੀਂ ਉਹਨਾਂ ਦੇ ਐਡਮਾਇਰਰ ਹਾਂ। ਜਿਵੇਂ ਉਹਨਾਂ ਨੇ ਫਾਈਨ ਡਿਪਲੋਮੇਸੀ ਪੁਲਵਾਮਾ ਦੀ ਆੜ 'ਚ, ਬਾਲਾਕੋਟ ਦੀ ਆੜ 'ਚ ਜਿਵੇਂ ਉਹ ਮਾਹੌਲ ਨੂੰ ਖਰਾਬ ਕਰ ਰਹੇ ਸੀ ਉਹਨੂੰ ਹੈਂਡਲ ਕੀਤਾ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਖਾਨ ਸਾਹਿਬ
ਇਨਫ ਇਜ਼ ਇਨਫ। ਜਦੋਂ ਤੁਸੀਂ ਬਾਰ-ਬਾਰ ਸਿਰਫ ਤੇ ਸਿਰਫ ਅਮਨ ਦੀ ਗੱਲ ਕਰਦੇ ਹੋ, ਇਹ ਉਹ ਦੁਸ਼ਮਣ ਹੈ ਜਿਹਦੇ ਬਾਰੇ ਕਿਸੇ ਅੰਗਰੇਜ਼ ਨੇ 19ਵੀਂ ਸਦੀ 'ਚ ਕਿਹਾ ਸੀ ਬ੍ਰਾਹਮਣ ਬਾਰੇ, ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ। ਇਹ ਵਿੱਚ ਵਿਚਾਲੇ ਵਾਲੇ ਨਹੀਂ ਨੇ। ਹੁਣ ਇਹ ਵਕਤ ਹੈ ਕਿ ਇਹਨਾਂ ਨੂੰ ਸਟਰੋਂਗ ਮੈਸੇਜ ਜਾਣਾ ਚਾਹੀਦਾ। ਬੇਸ਼ੱਕ ਉਹਨਾਂ ਦਾ ਅਜੇ ਵਿਸ਼ਵਾਸ ਨੂੰ ਕਾਲ ਕੀਤਾ ਪਾਕਿਸਤਾਨ ਫੋਰਨ ਆਫਿਸ ਨੇ, ਪ੍ਰੋਟੈਸਟ ਕੀਤਾ। ਮੈਂ ਸਮਝਦਾ ਵੀ ਇੱਕ ਵਾਰੀ ਇਹਨਾਂ ਦਾ ਬੈਗ ਪੈਕ ਕਰਵਾ ਕੇ ਇਹਨਾਂ ਨੂੰ ਭੇਜਣਾ ਚਾਹੀਦਾ ਵਾਪਸ, ਵੀ ਗੈਟ ਆਊਟ ਆਫ ਦਾ ਕੰਟਰੀ, ਕਿਉਂਕਿ ਇੱਕ ਸਟਰੋਂਗ ਪੋਲੀਟੀਕਲ ਮੈਸੇਜ। ਇਹ ਠੀਕ ਹੈ, ਜੰਗ ਕੋਈ ਨਹੀਂ ਚਾਹੁੰਦਾ, ਜੰਗ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਪਰ ਜਦੋਂ ਤੁਸੀਂ ਟੂ ਮੱਚ ਕੰਪਰੋਮਾਈਜ਼ਿੰਗ ਪੋਸਚਰ 'ਚ ਹੁੰਦੇ ਹੋ ਤੇ ਦੁਸ਼ਮਣ ਇਸ ਨੂੰ ਕਮਜ਼ੋਰੀ ਸਮਝਦਾ ਹੈ। ਮੈਂ ਸਮਝਦਾ ਵੀ ਇਹ ਸਟਰੋਂਗ ਡਿਪਲੋਮੈਟਿਕ ਮੈਸੇਜ ਪਾਕਿਸਤਾਨ ਦੀ ਹਕੂਮਤ ਵੱਲੋਂ ਜਾਣਾ ਚਾਹੀਦਾ ਹੈ। ਦੂਸਰਾ, ਬੇਸ਼ੱਕ ਜਦੋਂ ਅਸੀਂ ਮੱਕਾ, ਮਦੀਨਾ, ਸਾਊਦੀ ਅਰੇਬੀਆ ਇਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ, ਬੜੇ ਪਵਿੱਤਰ ਨਾਂ ਨੇ, ਲੇਕਿਨ ਇੱਕ ਗੱਲ ਯਾਦ ਰਹੇ, ਜੇ ਇਸਲਾਮਿਕ ਬ੍ਰਦਰਹੁੱਡ ਦੀ ਗੱਲ ਹੈ ਜਾਂ ਅਲਾਮਾ ਇਕਬਾਲ ਦਾ ਕਿ ਇੱਕ ਹੀ ਸਫ ਮੇਂ ਖੜੇ ਹੋ ਗਏ ਸਭ ਮਹਿਮੂਦੋ ਆਜ਼, ਫਿਰ ਨਾ ਕੋਈ ਬੰਦਾ ਰਹਾ ਨਾ ਬੰਦਾ ਨਵਾਜ਼, ਤੇ ਕਿੱਥੇ ਸੁੱਤੇ ਹੋਏ ਨੇ। OIC ਨੇ ਸਟੇਟਮੈਂਟ ਦਿੱਤੀ ਹੈ, ਐਵੇਂ ਜਿਵੇਂ ਜਿਹਨੂੰ ਕਹਿੰਦੇ ਨੇ ਫੁੱਲ ਝੜੀ ਜਿਹੀ ਛੱਡੀ ਹੈ। ਇਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕਰੋ। ਅਮਰੀਕਨਾਂ ਨੇ ਕੀ ਕਰਨਾ ਹੈ, ਇਹਨਾਂ ਦੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਕੀ ਕਰਨਗੇ, ਇਹਨਾਂ ਨੂੰ ਕਹੋ ਜੀ ਤੇਲ ਬੰਦ ਕਰੋ ਇਹਨਾਂ ਦਾ, ਇਹਨਾਂ ਨੂੰ ਕਹੋ 70% ਆਇਲ ਇੰਡੀਆ ਦਾ ਇਹਨਾਂ ਕੋਲੋਂ ਆਉਂਦਾ। ਪਹਿਲਾਂ ਆਪਣੇ ਘਰ ਵਾਲਾ ਪ੍ਰੈਸ਼ਰ ਬਿਲਡ ਕਰੀਏ। ਕਸ਼ਮੀਰੀਆਂ ਨੂੰ ਇਹ ਮੈਸੇਜ ਸਾਡੇ ਵੱਲੋਂ ਜਾਣਾ ਬੜਾ ਜ਼ਰੂਰੀ ਹੈ ਕਿ ਕੁੱਲ ਦੁਨੀਆ ਦੇ ਵਿੱਚ ਬੈਠੇ ਹੱਕ ਨੂੰ ਪਿਆਰ ਕਰਨ ਵਾਲੇ ਲੋਕ ਤੁਹਾਡੇ ਨਾਲ ਖੜੋਤੇ ਨੇ, ਪਰ ਸਟਰੋਂਗ ਪੋਲੀਟੀਕਲ ਮੈਸੇਜ ਬੜਾ ਜ਼ਰੂਰੀ ਹੈ। ਅਦਰਵਾਈਜ਼ ਬਿਆਨ ਹੋਣਗੇ, ਪ੍ਰੋਟੈਸਟ ਅਸੀਂ ਕਰ ਹੀ ਰਹੇ ਹਾਂ, 2-4 ਹੋਰ ਹੋ ਜਾਣਗੇ, ਲੇਕਿਨ ਇਹ ਮੈਸੇਜ ਬੜਾ ਜ਼ਰੂਰੀ ਹੈ ਡਿਪਲੋਮੈਟਿਕਲੀ ਵੀ। ਔਰ ਅਮਰੀਕਨ ਜ਼ਾਹਰ ਹੈ ਟਰੰਪ ਨੇ ਮੀਟਿੰਗ ਦੇ ਦੌਰਾਨ ਇਹ ਗੱਲ ਕਹੀ ਕਿ ਜੀ ਮੋਦੀ ਨੇ ਮੈਨੂੰ ਉੱਥੇ ਓਸਾਕਾ ਦੇ ਵਿੱਚ ਕਿਹਾ ਕਿ ਆਰਬਿਟ੍ਰੇਸ਼ਨ ਕਰੋ ਔਰ ਦੂਸਰਾ ਕਰੋ, ਔਰ ਇਸ ਗੱਲ ਨੇ ਹੋਰ ਵੀ ਇਸ ਪ੍ਰੋਸੈਸ ਨੂੰ ਇੰਡੀਅਨਸ ਨੇ ਮੈਸੇਜ ਦਿੱਤਾ। ਔਰ ਇਹ ਗੱਲ ਸਾਰੇ ਪਾਕਿਸਤਾਨ ਦੇ ਬੜੇ ਮੁਤਬਰ ਤੁਸੀਂ ਸੰਸਥਾਵਾਂ ਨਾਲ ਜੁੜੇ ਲੋਕ ਬੈਠੇ ਹੋ, ਜੇ ਇਸ ਨੂੰ ਪੂਰੇ ਜ਼ੋਰ ਦੇ ਨਾਲ ਨਾ ਲਿਆ, ਇਹ ਆਰਟੀਕਲ 370 ਜਾਂ 35A ਦੀ ਗੱਲ ਨਹੀਂ ਹੈ। ਨੈਕਸਟ ਜਿਹੜਾ ਸਟੈਪ ਹੋਏਗਾ ਉਹ ਇੰਡਸ ਵਾਟਰ ਟ੍ਰੀਟੀ ਦਾ ਖਾਤਮਾ ਹੋਏਗਾ, ਔਰ ਇਹ ਆਲਰੇਡੀ ਮੋਦੀ ਵੀ, ਅਮਿਤ ਸ਼ਾਹ ਵੀ ਪਹਿਲਾਂ ਕਹਿ ਚੁੱਕੇ ਨੇ। ਔਰ ਇਹ ਲਾਈਫ ਲਾਈਨ ਗੱਲ ਕੱਲੀ ਹਿਊਮਨ ਰਾਈਟਸ ਦਾ ਇਸ਼ੂ ਨਹੀਂ ਹੈ। ਚਨਾਬ ਔਰ ਜੇਹਲਮ ਤੁਹਾਡੀ ਪਾਕਿਸਤਾਨ ਦੀ ਇਕਨੋਮੀ ਆਧਾਰ ਵਾਟਰ ਹੈ, ਔਰ UN ਦੀਆਂ ਰਿਪੋਰਟਸ ਨੇ ਵੀ ਇਸ ਸਦੀ 'ਚ ਲੜਾਈਆਂ ਪਾਣੀ ਤੇ ਬੇਸਡ ਹੁੰਦੀਆਂ ਨੇ। ਉਹਨਾਂ ਨੇ ਵੀ ਆਲਰੇਡੀ ਕਸ਼ਮੀਰ ਉਹਨਾਂ ਦੇ ਕਬਜ਼ੇ 'ਚ ਹੈ, ਆਲਰੇਡੀ ਉਹਨਾਂ ਦੇ ਜ਼ੁਲਮ ਚੱਲ ਰਹੇ ਨੇ। ਉਹਨਾਂ ਨੇ ਇੱਕ ਹੋਰ ਪੱਤਾ ਸੁੱਟਿਆ, ਲੇਕਿਨ ਇਹ ਉਹਨਾਂ ਦਾ ਟ੍ਰਾਇਲ ਬੈਲੂਨ ਵੀ ਹੈ। ਇਹ ਮੈਸੇਜ ਸਟਰੋਂਗਲੀ ਜਾਣਾ ਚਾਹੀਦਾ ਹੈ ਕਿ ਤੁਹਾਡਾ ਇਹ ਇਨਜਸਟਿਸ ਐਕਸੈਪਟੇਬਲ ਨਹੀਂ ਹੈ। ਔਰ ਸਟਰੋਂਗਲੀ ਅਸੀਂ ਆਪਣੇ ਕਸ਼ਮੀਰੀ ਭਰਾ ਭੈਣਾਂ ਜਿਵੇਂ ਸਰਦਾਰ ਸਾਹਿਬ ਨੇ ਔਰ ਮੈਨੂੰ ਮਲਕ ਸਾਹਿਬ ਨੇ ਲਿਸਟ ਵੀ ਦਿੱਤੀ ਹੈ, ਮੈਂ ਜ਼ਰੂਰ ਸਭ ਦਾ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ ਹਾਂ। ਪਾਕਿਸਤਾਨੀ ਅਮਰੀਕਨ ਰਾਈਟਰਸ ਕਲੱਬ ਨਿਊਯਾਰਕ ਵੱਲੋਂ ਅੱਜ ਦਾ ਇਹ ਇਕੱਠ ਜਿਹੜਾ ਹੈ ਉਸ ਨੂੰ ਆਰਗੇਨਾਈਜ਼ ਕੀਤਾ ਗਿਆ ਹੈ। ਮੁਜੀਬ ਲੋਧੀ ਸਾਹਿਬ, ਸਲੀਮ ਮਲਕ ਸਾਹਿਬ, ਰਾਣਾ ਰਮਜ਼ਾਨ, ਸਰਦਾਰ ਨਸਰੁੱਲਾ ਸਾਹਿਬ, ਇਕਬਾਲ ਖੋਖਰ ਸਾਹਿਬ, ਯੂਸਫ ਖਾਨ ਔਰ ਅਮਰੀਕਨ ਪਾਕਿਸਤਾਨੀ ਥਿੰਕ ਟੈਂਕ ਦੇ ਰਾਜਾ ਰਜ਼ਾਕ, ਜਿਨ੍ਹਾਂ ਰਾਹੀਂ ਅਸੀਂ ਸਭ ਤੋਂ ਪਹਿਲਾਂ ਇਸ ਟੇਸਟ ਆਫ ਲਾਹੌਰ ਦੇ ਵਿੱਚ ਇਕੱਠੇ ਹੋਏ ਸੀ। ਮੈਂ ਸਮਝਦਾ ਵੀ ਬਹੁਤ ਚੰਗੀ ਗੱਲ ਹੈ, ਅਸੀਂ ਸਿਰ ਜੋੜ ਕੇ ਬੈਠੇ। ਸਾਡੇ ਕਲਚਰ ਤਹਿਜ਼ੀਬ ਦੀਆਂ ਬਹੁਤ ਖੂਬਸੂਰਤੀਆਂ ਨੇ, ਪਰ ਕੁਝ ਕਮਜ਼ੋਰੀਆਂ ਵੀ ਨੇ ਜਿਹੜੀਆਂ ਅਸੀਂ ਹਰ ਥਾਂ ਨਾਲ ਲੈ ਆਉਂਦੇ ਹਾਂ। ਘੱਟੋ ਘੱਟ ਇੱਦਾਂ ਦੇ ਫੋਰਮਸ ਦੇ ਉੱਤੇ ਇੱਕ ਦੂਸਰੇ ਦੀ ਲੱਤ ਖਿੱਚਣ, ਇੱਕ ਦੂਸਰੇ ਦੀ ਗੱਲ ਕੱਟਣ ਦੀ ਕੋਸ਼ਿਸ਼ ਨਾ ਕਰੋ। ਜੋ ਕੁਝ ਉੱਥੇ ਚੱਲ ਰਿਹਾ ਉਹਨਾਂ ਕਸ਼ਮੀਰੀਆਂ ਵੱਲ ਦੇਖੋ, ਉਸ ਵਗਦੇ ਖੂਨ ਵੱਲ ਦੇਖੋ, ਉਹਨਾਂ ਦੇ ਡੁੱਲੇ ਲਹੂ ਵੱਲ ਦੇਖੋ। ਇੱਕ ਪਾਸੇ ਤਾਂ ਅਸੀਂ ਹੱਕ 'ਚ, ਈਮਾਨ 'ਚ ਯਕੀਨ ਰੱਖਣ ਵਾਲੀਆਂ ਕੌਮਾਂ ਹੈ, ਰੱਬ ਦੀ ਦਰਗਾਹ 'ਚ ਅਰਦਾਸ ਹੁੰਦੀ ਹੈ, ਦੁਆ ਹੁੰਦੀ ਹੈ, ਪਰ ਦੂਸਰਾ ਇਹ ਗੱਲ ਸਮਝਣ ਵਾਲੀ ਹੈ। ਔਰ ਇਹ ਗੱਲ ਇੱਥੋਂ ਦੇ ਪ੍ਰੈਜ਼ੀਡੈਂਟ ਬੈਂਜਾਮਿਨ ਫਰੈਂਕਲਿਨ ਨੇ ਇੱਕ ਸਟੇਜ 'ਤੇ ਅਮਰੀਕਨਾਂ ਨੂੰ ਕਹੀ ਸੀ ਕਿ ਵੀ ਆਲ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਜੋ ਹਾਲ ਬਣਿਆ ਹੋਇਆ, ਸਿੱਖਾਂ ਨੂੰ ਉਹਨਾਂ ਨੇ ਇਕੱਲੇ ਕਰਕੇ ਕੁੱਟਿਆ, ਸਿੱਖ ਫੌਜ ਲਾ ਕੇ ਨਾਗਾਲੈਂਡ ਨੂੰ ਕੁੱਟਵਾਇਆ। ਹੁਣ ਵੀ ਦਾੜੀ ਕੱਟੇ ਜੇ ਅੱਧ-ਪਚੱਧ ਦੇ ਸਿੱਖ ਉੱਥੇ ਖੜੇ ਕੀਤੇ ਹੁੰਦੇ ਨੇ, ਕੋਈ ਢਿੱਲੋਂ ਜਰਨੈਲ ਬਣਿਆ, ਕੋਈ ਦੂਜਾ, ਉਹਨਾਂ ਤੋਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਇਹ ਦੱਸਣ ਦੇ ਲਈ ਕਿ ਜੀ ਸਿੱਖ ਜਿਹੜੇ ਨੇ ਉਹ ਕਸ਼ਮੀਰੀਆਂ ਦੇ ਖਿਲਾਫ ਨੇ।
ਆਉਣ ਵਾਲੇ ਹੁਣ ਰਿਪੋਰਟਰ ਵੀ ਉਸ ਕਿਸਮ ਦੇ ਭੇਜੇ ਜਾ ਰਹੇ ਨੇ। ਸੋ ਉਹ ਕੱਲੇ ਨੂੰ ਕੱਲਾ ਕਰਕੇ ਉਹਨਾਂ ਨੇ ਕੁੱਟਿਆ, ਅੱਗੋਂ ਵੀ ਕੁੱਟਣਾ। ਤੇ ਜੇ ਸਾਨੂੰ ਬਾਹਮਣ ਦੀ ਇਹ ਗੱਲ ਅੱਜ ਤੱਕ ਸਮਝ ਨਹੀਂ ਆਈ, ਇਹ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਹੈ, ਇਹਦੇ ਆਫਿਸ 'ਚ ਦੋ ਪਿਕਚਰਸ ਲੱਗੀਆਂ ਹੋਈਆਂ, ਇੱਕ ਚਾਣਕਿਆ ਦੀ ਔਰ ਇੱਕ ਪਟੇਲ ਦੀ। ਚਾਣਕਿਆ ਕੌਣ ਹੈ ਤੁਹਾਨੂੰ ਬਹੁਤ ਸਾਰਿਆਂ ਨੂੰ ਪਤਾ ਹੋਏਗਾ। ਅਮਰੀਕਨ ਤਾਂ ਮੈਕੀਆਵੈਲੀ ਤੇ ਗੱਲ ਮੁਕਾ ਦਿੰਦੇ ਨੇ, ਜਿਹੜਾ 15ਵੀਂ ਸਦੀ 'ਚ ਹੋਇਆ। ਮੈਕੀਆਵੈਲੀ ਕੁਝ ਵੀ ਨਹੀਂ ਸੀ। ਚਾਣਕਿਆ ਦਾ ਕੂਟਨੀਤੀ ਸ਼ਾਸਤਰ ਪੜ੍ਹੋ, ਸਾਮ ਦਾਮ ਦੰਡ ਭੇਦ ਦੇ ਉਹਦੇ ਹਥਿਆਰ। ਔਰ ਇਸ ਗੱਲ ਦਾ ਧਿਆਨ ਰਹੇ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਜ਼ ਦੀ ਫੋਰਨ ਬਿਊਰੋ ਚੀਫ ਸੀ, ਉਸ ਨੇ ਇੱਕ ਕਿਤਾਬ ਲਿਖੀ ਇੰਡੀਆ ਇਨ ਦਾ 21st ਸੈਂਚੁਰੀ। ਇਹ ਬਾਰਬਰਾ ਕ੍ਰੋਸੈਟ ਦੀ ਕਿਤਾਬ ਹੈ। ਔਰ ਉਹਦੇ 'ਚ ਉਹਨੇ ਲਿਖਿਆ ਹੈ ਕਿ ਜਿਹੜੀ ਸੜਕ ਡਿਪਲੋਮੈਟਿਕ ਐਨਕਲੇਵ ਹੈ ਇਹਨਾਂ ਦਾ, ਉਸ ਸੜਕ ਦਾ ਨਾਂ ਕੌਟਲਿਆ ਮਾਰਗ ਹੈ, ਕਿਉਂਕਿ ਚਾਣਕਿਆ ਦੇ 2-3 ਨਾਂ ਸੀ, ਵਿਸ਼ਨੂੰ ਗੁਪਤਾ, ਕੌਟਲਿਆ। ਔਰ ਉਹਨੇ ਕਿਹਾ ਜੀ ਉਸ ਸੜਕ ਦਾ ਨਾਂ ਕੌਟਲਿਆ ਮਾਰਗ ਹੈ, ਤੇ ਜਿੱਥੇ ਉਹ ਸਾਰਾ ਡਿਪਲੋਮੈਟਿਕ ਐਨਕਲੇਵ ਡਿਸੀਜਨ ਮੇਕਰ ਨੇ, ਉਹ ਚਾਣਕਿਆਪੁਰੀ ਹੈ। ਹੁਣ ਜਿਨ੍ਹਾਂ ਦੇ ਔਰ ਇਹ ਅਮਿਤ ਸ਼ਾਹ ਚਾਣਕਿਆ ਨੂੰ ਲਾ ਕੇ ਬੈਠਾ ਹੈ। ਔਰ ਪਟੇਲ ਦਾ ਕੀ ਰਿਕਾਰਡ ਹੈ, ਜ਼ਾਹਰ ਹੈ ਕਿ ਪਾਕਿਸਤਾਨ ਦੀ ਕਾਇਮੀ ਜਿਹੜੀ ਪਹਿਲੀ ਇਹਨਾਂ ਦੀ ਕਨਸਟੀਟਿਊਸ਼ਨਲੀ 1936-37 ਸਰਕਾਰ ਬਣੀ, ਕਾਂਗਰਸ ਨੇ ਯੂਪੀ ਬਿਹਾਰ 'ਚ ਵੀ ਸਰਕਾਰ ਬਣਾਈ ਸੀ। ਕੀ ਨੀਤੀ ਸੀ ਉਹਨਾਂ ਦੀ ਐਜੂਕੇਸ਼ਨ ਦੀ, ਜਿਹਨੇ ਇਸ ਗੱਲ ਨੂੰ ਸਮਝਾ ਦਿੱਤਾ ਹੈ ਮੁਸਲਮਾਨਾਂ ਨੂੰ ਕਾਇਦੇ ਆਜ਼ਮ ਦੀ ਕਿਆਦਤ ਦੇ ਥੱਲੇ ਕਿ ਇਹਨਾਂ ਦੇ ਨਾਲ ਗੁਜ਼ਾਰਾ ਨਹੀਂ ਹੈ। ਅੱਜ ਇਹੀ ਗੱਲ ਮਹਿਬੂਬਾ ਮੁਫਤੀ ਕਹਿ ਰਹੀ ਹੈ, ਅੱਜ ਇਹੀ ਗੱਲ ਉਮਰ ਅਬਦੁੱਲਾ ਕਹਿ ਰਿਹਾ। ਤੁਸੀਂ ਖੁਸ਼ਕਿਸਮਤ ਹੋ, ਤੁਹਾਨੂੰ ਕਾਇਦ ਮਿਲੇ, ਪਾਕਿਸਤਾਨ ਮੁਲਕ ਤੁਹਾਡੇ ਕੋਲ ਹੈ, ਤੁਸੀਂ ਇੱਕ ਨਿਊਕਲੀਅਰ ਪਾਵਰ ਹੋ, ਵਾਰ ਹਾਰਡਡ ਤੁਹਾਡੀ ਆਰਮੀ ਹੈ, ਤੁਸੀਂ 65, 71, 99। ਇਸ ਤੋਂ ਇਲਾਵਾ ਅਫਗਾਨਿਸਤਾਨ 'ਚ 2 ਪਾਵਰਫੁਲ ਰਜੀਮ, ਸੋਵੀਅਤ ਰਜੀਮ, ਅਮਰੀਕਾ ਲੈਡ ਨੈਟੋ ਫੋਰਸਿਸ, ਇਹਨਾਂ ਸਭ ਦਾ ਮੁਕਾਬਲਾ ਕੀਤਾ। ਆਪਣੀਆਂ ਖਾਮੀਆਂ ਹੀ ਨਾ ਕੱਢਿਆ ਕਰੋ, ਆਪਣੀ ਖੂਬਸੂਰਤੀ ਦੇਖੋ। ਕਿ ਵੀ ਗੱਲ ਇਹ ਨਹੀਂ ਹੈ ਕਿ ਵੀ ਤੁਹਾਨੂੰ, ਹਾਂ ਗੱਲ ਇਹ ਹੈ ਵੀ ਤੁਹਾਨੂੰ ਇੰਨੇ ਚੈਲੰਜਸ ਹਿੰਦੂਆਂ ਨੇ ਪਹਿਲੇ ਦਿਨ ਤੋਂ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ, ਇਹਦੇ ਬਾਵਜੂਦ ਤੁਸੀਂ ਥਰਾਈਵ ਕਰਦੇ ਹੋ। ਤੁਹਾਡਾ ਪ੍ਰੈਜ਼ੀਡੈਂਟ ਇੱਥੇ ਆਂਦਾ ਹੈ ਜਿਵੇਂ ਉਹਨਾਂ ਦੇ ਨਾਲ, ਟਰੰਪ ਦੇ ਨਾਲ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਬਰਾਬਰ ਦੀ ਗੱਲ ਹੈ। ਤੇ ਇੰਡੀਆ ਦੀ ਜ਼ਹਿਨੀਅਤ, ਜਿਉਂ ਹੀ ਉਹ ਵਾਪਸ ਗਏ, ਸਟੇਟ ਡਿਪਾਰਟਮੈਂਟ ਨੇ ਕਿਹਾ ਜੀ $125 ਮਿਲੀਅਨ ਜਿਹੜੀ F-16 ਨੂੰ 24/7 ਮੇਨਟੇਨ ਕਰਨ ਲਈ ਹੈ, ਉਹ ਅਸੀਂ ਕਰ ਰਹੇ ਹਾਂ ਰੀਸਟੋਰ। ਉਹਨਾਂ ਨੇ ਅਮਰੀਕਨ ਐਮਬੈਸਡਰ ਨੂੰ ਸੱਦ ਕੇ ਫੋਰਨ ਆਫਿਸ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਜੀ ਇਹ ਤੁਸੀਂ ਕਿਉਂ ਰਿਲੀਜ਼ ਕਰ ਰਹੇ ਹੋ। ਸੋ ਉਹਨਾਂ ਦੀ ਹੌਸਟਿਲਿਟੀ ਦਾ ਲੈਵਲ ਕਿਸ ਹੱਦ ਤੱਕ ਹੈ, ਤੁਸੀਂ ਸਿਰ ਜੋੜ ਕੇ ਬੈਠੋ। ਇਹ ਠੀਕ ਹੈ, ਸਾਡਾ ਆਪਸ ਦੇ ਵਿੱਚ ਸਿਆਸੀ ਧਿਰਾਂ ਵੀ ਹੁੰਦੀਆਂ ਨੇ, ਲੱਤਾਂ ਖਿੱਚਣਾ ਵੀ ਸਾਡੀ ਤਹਿਜ਼ੀਬ ਦਾ ਹਿੱਸਾ ਹੈ, ਪਰ ਇੱਕ ਗੱਲ ਨੂੰ ਮੰਨ ਲਈਏ ਕਿ ਵੀ ਐਗਰੀ ਟੂ ਡਿਸਐਗਰੀ। ਇਹ ਅਮਰੀਕਾ ਦੀ ਬੜੀ ਬਿਊਟੀ ਹੈ ਇੱਥੇ ਕਿ ਜਦੋਂ ਤੁਹਾਡੇ ਨੇਸ਼ਨ ਦਾ, ਤੁਹਾਡੇ ਆਨਰ ਦਾ, ਤੁਹਾਡੀ ਗੈਰਤ ਦਾ, ਤੁਹਾਡੀ ਇੱਜ਼ਤ ਦਾ, ਤੁਹਾਡੀ ਪੱਤ ਦਾ ਸਵਾਲ ਹੈ, ਤੇ ਫਿਰ ਹਰ ਇੱਕ ਦਾ ਜਿਹੜਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਿਰ ਜੋੜ ਕੇ ਬੈਠੀਏ। ਤੇ ਅਲਟੀਮੇਟਲੀ ਜਦੋਂ ਅਸੀਂ ਸੱਚ ਦੇ ਰਸਤੇ ਤੇ ਤੁਰਦੇ ਹਾਂ, ਤੇ ਬਾਬਾ ਨਾਨਕ ਦਾ ਹੀ ਫਰਮਾਨ ਹੈ, ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਅਖੀਰ ਕੂੜ ਹਾਰਦਾ ਹੈ, ਝੂਠ ਹਾਰਦਾ ਹੈ, ਸੱਚ ਜਿੱਤਦਾ ਹੈ। ਔਰ ਇਹਨਾਂ ਲਫ਼ਜ਼ਾਂ ਦੇ ਨਾਲ ਤੁਹਾਡਾ ਸਭ ਦਾ ਸ਼ੁਕਰੀਆ ਵੀ ਮੈਂ ਅਦਾ ਕਰਦਾ। ਔਰ ਮੈਂ ਸਮਝਦਾ ਵੀ ਕੰਕਰੀਟ ਪ੍ਰੋਗਰਾਮ ਉਲੀਕੋ, ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰੋ, ਇਹਦੇ 'ਚ ਹੀ ਸਾਡੀ ਇੱਜ਼ਤ ਹੈ। ਔਰ ਸਿੱਖ ਕੌਮ, ਘੱਟੋ ਘੱਟ 7 ਲੱਖ ਸਿੱਖ ਅਮਰੀਕਾ 'ਚ ਰਹਿੰਦਾ ਹੈ। ਸਲੀਮ ਮਲਕ ਸਾਹਿਬ ਹੋਣ, ਉਸ ਤੋਂ ਪਹਿਲਾਂ ਡਾਕਟਰ ਫਾਈ ਵਾਸ਼ਿੰਗਟਨ 'ਚ ਪਹਿਲੀ ਵਾਰ 1991 'ਚ ਮਿਲੇ। ਅਸੀਂ ਹਮੇਸ਼ਾ ਹੀ ਕਿਹਾ ਤੁਸੀਂ ਆਵਾਜ਼ ਮਾਰੋ, ਅਸੀਂ ਹਾਜ਼ਰ ਹੈ। ਔਰ ਅੱਜ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਪ੍ਰੋਗਰਾਮ ਤੁਸੀਂ ਲਿਖੋਗੇ, ਭਾਈ ਹਿੰਮਤ ਸਿੰਘ ਮੌਜੂਦ ਨੇ, ਇਹ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਪਰਸਨ ਨੇ, ਜਿਨ੍ਹਾਂ ਦੇ ਥੱਲੇ 100 ਗੁਰਦੁਆਰੇ ਔਰ ਆਰਗੇਨਾਈਜੇਸ਼ਨਸ ਈਸਟ ਕੋਸਟ ਦੀਆਂ ਨੇ। ਅਸੀਂ ਫੈਸਲਾ ਲਿਆ ਹੋਇਆ ਕਿ ਕਿਸੇ ਗੁਰਦੁਆਰੇ 'ਚ ਕੋਈ ਇੰਡੀਅਨ ਡਿਪਲੋਮੈਟ, ਹਾਈ ਕਮਿਸ਼ਨ, ਕੌਂਸਲੇਟ ਨਹੀਂ ਵੜ ਸਕਦਾ, ਪਰ ਪਾਕਿਸਤਾਨੀਆਂ ਨੂੰ ਅਸੀਂ ਹਮੇਸ਼ਾ ਵੈਲਕਮ ਕਰਦੇ ਹਾਂ। ਸੋ ਅਸੀਂ ਤੁਹਾਡੇ ਨਾਲ ਹੈ, ਔਰ ਜੋ ਵੀ ਤੁਸੀਂ ਪ੍ਰੋਗਰਾਮ ਦਿਓਗੇ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜਾ ਕੇ ਲਾ ਕੇ ਖਲੋਤੇ हैं। बहुत बहुत शुक्रिया।